ਉਹਨੇ ਦੇ ਸਿੱਖ ਕੋ ਡਰਨਾ ਨਹੀਂ। ਸਿੱਖ ਸਾਡੀ ਜੁੱਤੀ ਆ। ਹੈ ਵੀ ਏਦਾਂ ਹੀ ਸੀ। ਅੱਛਾ। ਇਹ ਤੇ ਪਤਾ ਨਹੀਂ ਪਾਣੀ ਕਿਹੜਾ ਪਾਣੀ ਪੀ ਲਿਆ ਹੈ ਤੇ ਨਾ ਪਿਓ ਨੂੰ ਪਿਓ ਸਮਝਦੇ ਆ, ਨਾ ਚਾਚੇ ਨੂੰ ਚਾਚਾ ਸਮਝਦੇ ਆ, ਅੱਛਾ, ਨਾ ਮਾਂ ਨੂੰ ਮਾਂ ਸਮਝਦੇ ਆ। ਕੋਈ ਪਤਾ ਨਹੀਂ। ਉਦੋਂ ਤਾਂ ਬੜਾ ਇਸ ਗੱਲ ਨੂੰ ਇੱਕ ਮਿਹਣਾ ਗਿਣਿਆ ਜਾਂਦਾ ਸੀ ਵੀ ਇਹ ਬੰਦਾ ਸਾਡਾ ਇਹਦਾ ਨੱਕ ਵਢਾਤਾ ਇਹਨੇ, ਜਿਹੜਾ ਇਹ ਕਹਿਣ ਡਿਆ ਕਿ ਮੇਰਾ ਫਲਾਨੀ ਜਗ੍ਹਾ ਵਿਆਹ ਕਰ ਦੋ, ਕਿੱਡਾ ਬਸ਼ਰਮ ਆ। ਹੈ ਇਦਾਂ ਹੀ ਕਹਿੰਦੇ ਹੁੰਦੇ ਸੀ ਨਾ? ਇਦਾਂ ਹੀ ਕਹਿੰਦੇ। ਹਾਂ। अस्सलाम वालेकुम, सत श्री अकाल, प्रणाम दोस्तों। एक पिंड पंजाब दा चैनल दी टीम अज पहुंची सी जी ਸਮੁੰਦਰੀ ਦੇ ਵਿੱਚ, ਲਿਆਕਤਾਬਾਦ ਬਸਤੀ ਦੇ ਵਿੱਚ। ਇੱਥੇ ਸਾਡੀ ਬਜ਼ੁਰਗਾਂ ਨਾਲ ਮੁਲਾਕਾਤ ਆ ਜਿਨ੍ਹਾਂ ਦੀ ਉਮਰ ਹੈ 112 ਸਾਲ। ਅੰਮ੍ਰਿਤਸਰ ਦੇ ਜ਼ਿਲ੍ਹੇ 'ਚ ਉੱਠ ਕੇ ਆਏ ਆ। ਬਹੁਤ ਸਾਰੀਆਂ ਤਕਲੀਫਾਂ ਜਿਹੜੀਆਂ ਇਹਨਾਂ ਨੇ ਆਪਣੇ ਰਾਸਤੇ ਵਿੱਚ ਬਰਦਾਸ਼ਤ ਕੀਤੀਆਂ। ਇੱਕ ਪੂਰੀ ਰਾਤ ਕਹਿੰਦੇ ਅਸੀਂ ਦਰਿਆ ਦੇ ਵਿੱਚ ਵੀ ਗੁਜ਼ਾਰੀ ਆ। ਉਹ ਸਾਰੀਆਂ ਜਿਹੜੀਆਂ ਤਕਲੀਫਾਂ ਤੰਗੀਆਂ ਉਹ ਜਿਹੜੀਆਂ ਕੱਟੀਆਂ, ਉਹ ਅੱਜ ਬਾਬਾ ਜੀ ਹੁਣਾਂ ਨਾਲ ਆਪਾਂ डिस्कस करनी, इन्हों तो पुछनिया, क्योंकि जोड़े साडे नवी नौजवान नस्ल आ, नवी पीढ़ी है, इन्हों ये नहीं पता कि ये बजुर्ग जोड़े साडे लई की मैंने रखते, इन्हों की कदरों कीमत आ, भुली बैठे आ। इन्हों के सिर ते ही अज जिहड़ा सी एक आज़ाद मुल्क जिहड़ा साडे कोल आ, उहदी पिछे जिहड़ियां अगर कुर्बानियां की गल की जाए, चाहे वह धक्केशाही नाल लईआं गईआं, चाहे इन्होंने खुशी नाल दित्तियां, इन्हों का बहुत बड़ा किरदार आ। पर मैं समझदा कि जदों भी कोई इवेंट आंदा सरकारी सतह ते इन्हों एप्रीशिएट करना चाहिए। 14 अगस्त 9 सितंबर या कोई भी जो स्कूलों कॉलेज में इन्हों बुला के इन्हों इनामात देने चाहिए, इन्हों शील्डां देनियां चाहिए, ताकि इन्हों भी पता लगे कि जो असीं कुर्बानियां दित्तियां सी अज साडू उहनूं बूर पैना शुरू हो गया जी। बाबा जी सब तो पहले तो तुसीं अपना नाम दसना जी। मेरा नाम जी अब्दुलरहमान है। अच्छा जी, अब्दुलरहमान। हाँ जी, बाप का नाम ममशरी सी। अच्छा जी। दादे का निजामुद्दीन सी। माशाअल्लाह जी। हाँ जी। ते बाबा जी अपनी बरादरी केड़ी आ? राई। राई। गोद दा भी पता, गोद केड़ी सी अपनी? गोद बच्छड़। बच्छड़? हाँ। अच्छा बाबा जी 112 साल तुहाडी उम्र सी उस वक्त? उस वक्त नहीं, उदा टोटल तुहाडी 112 साल उम्र आ। उम्र है नहीं है। ਇਹਦਾ ਮਤਲਬ ਉਦੋਂ ਤੁਸੀਂ ਕਿੰਨੇ ਸਾਲਾਂ ਦੇ ਸੀਗੇ? ਆ ਮੁੰਡਾ ਨੇ ਜਿਹੜਾ, ਹਾਂ ਇਹਦੇ ਜਿੱਡਾ ਸਮਝਿਆ ਤੂੰ। ਇਹ ਮੁੰਡਾ ਹੁਣ ਕੈਮਰੇ 'ਚ ਨਹੀਂ ਆ ਰਿਹਾ, ਤੁਸੀਂ ਵੈਸੇ ਦੱਸੋ ਵੀ ਸਰ ਆਪਣੀ ਕਿੰਨੀ ਉਮਰ ਸੀਗੀ ਅੰਦਾਜ਼ਨ? ਮੇਰੀ ਉਦੋਂ ਉਮਰ ਘੱਟ ਤੋਂ ਘੱਟ 14 ਸਾਲ ਸੀ। ਨਹੀਂ ਜੇ 14 ਸਾਲ ਸੀ ਤੇ 75 ਸਾਲ ਬਣੇ ਆ, ਫੇਰ ਤੇ ਬਣ ਗਿਆ 90 ਸਾਲ ਬਣੀ ਤੁਹਾਡੀ ਉਮਰ। ਹਾਂਜੀ। ਤੇ ਤੁਸੀਂ 112 ਸਾਲ ਕਹਿ ਰਹੇ ਹੋ? 112 ਮੂੰਹ ਨਿਕਲ ਜਾਂਦੀ ਹੈ। ਮੇਰੀ ਮਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਸੀ, ਬਰੇਤੇ ਦੇ ਉੱਤੇ ਖਲੋਤੇ ਸਾਂ। ਅੱਛਾ। ਜਦੋਂ ਪਾਣੀ ਦਾ ਜ਼ੋਰ ਆਇਆ ਗਾਂ ਨੂੰ, ਉਦੋਂ ਗਾਂ ਨੂੰ ਐਵੇਂ ਲੰਮੇ ਪੈ ਗਏ, ਗੋਤੇ ਖਾਣ ਲੱਗ ਗਏ। ਉੱਤੇ ਮਾਂ ਦੁਆਵਾਂ ਕਰਦੀ ਰਹਿ ਗਈ। ਬੱਚਾ ਇੱਕ ਸਾਡਾ ਫੁੱਫੜ ਸੀ, ਉਹਨੇ ਇੰਨਾ ਕਿ ਜੇਵਰ ਬੰਨ ਲਿਆ ਇੱਥੇ। ਅੱਛਾ। ਪੈਸੇ ਬੰਨ ਲਏ ਇੱਥੇ ਨੱਕ ਵਿੱਚ, ਉਹਦਾ ਪਤਾ ਹੀ ਨਹੀਂ ਲੱਗਾ ਕਿੱਧਰ ਗਿਆ। ਕੀ ਉਹ ਮਤਲਬ ਦਰਿਆ ਜੀ ਬੜੇ ਜੀ ਜਸਾ ਜੀ ਰੁੜ ਗਿਆ ਕਿਤੇ? ਜਸਾ ਜੀ ਪਿਆ, ਬਹੁਤ ਵੱਡਾ ਜਸਾ ਪਿਆ। ਅੱਛਾ। ਪਹਿਲੇ ਦਿਨ ਜਸਾ ਪਿਆ ਤੇ ਉਹ ਪਨਾਹ ਕਰ ਦਿੱਤਾ ਮੁਸਲਮਾਨਾਂ ਨੇ। ਹਾਂ। ਮਗਲੇ ਦਿਨ ਪਿਆ ਜਸਾ ਬਦਲੇ ਬਲੇ। ਅੱਛਾ। ਦੁਨੀਆ ਤਵਾਈ ਦਾ। ਅੱਛਾ ਬਾਬਾ ਜੀ ਆਪਣੇ ਪਿੰਡ ਦਾ ਨਾਂ ਕੀ ਸੀ ਜਿੱਥੇ ਆਪਾਂ ਰਹਿੰਦੇ ਸੀ? ਵੀਲਾ। ਵੀਲਾ। ਹਾਂ ਵੀਲਾ ਖੇੜਾ ਹੈ ਇੱਥੇ। ਹਾਂਜੀ। ਇਹ ਸਾਡਾ ਪਿੰਡ ਆ। ਅੱਛਾ। ਇਸੇ ਨਾਂ ਤੇ ਉੱਥੇ ਪਿੰਡ ਸੀ ਅੰਮ੍ਰਿਤਸਰ ਦੇ ਵਿੱਚ? ਇਹ ਤਾਂ ਫਿਰ ਜਦੋਂ ਆਬਾਦਕਾਰੀਆਂ ਹੋਈਆਂ ਫਿਰ ਜਿਹੜੇ ਉੱਥੋਂ ਆਏ ਸੀ ਉਹਨਾਂ ਨੇ ਉਸੇ ਨਾਂ ਤੇ ਪਿੰਡ ਰੱਖਿਆ? ਸਿੱਖਾਂ ਨੇ ਆਬਾਦ ਕੀਤਾ ਸੀ। ਸਾਡੇ ਪਿੰਡ ਦਾ ਸ਼ਾਹ ਸਾਈਦ ਜਿਹੜਾ ਸੀ ਨਾ, ਉਹ ਜਿਹੜਾ ਕਜਾ ਕਰਦਾ ਸੀ, ਉਹ ਵੀ ਇੱਥੇ ਰਹਿੰਦਾ ਸੀ। ਅੱਛਾ। ਹਾਂ ਬਾਬਾ ਜੀ ਆਪਣੇ ਨਾਲ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸੀਗੇ? ਇਹ ਸਾਡੇ ਲਾਗੇ ਇੱਕ ਵੀਰਾ ਸਾਡਾ ਪਿੰਡ ਸੀ। ਹਾਂ। ਲਾਗੇ ਰਾਮੀ ਦੀ ਤਲਵੰਡੀ। ਅੱਛਾ। ਫਿਰ ਲਾਗੇ ਇੱਕ ਡੋਗਰ ਹੁੰਦੇ ਸੀ। ਹਾਂ। ਡੋਗਰ ਪਿੰਡ ਜੀ, ਉਹ ਵੀ ਬੜਾ ਵੱਡਾ ਪਿੰਡ ਸੀ। ਅੱਛਾ। ਤਲਵੰਡੀ ਰਾਮੇ ਦੀ। ਹਾਂ ਹਾਂ। ਹਾਂਜੀ। ਹਾਂ। ਹੋਰ ਵੇਲੀਆ। ਹਾਂ ਹਾਂ। ਸੰਜੂ ਹੁਜਾ ਧਾੜੂਆ ਸੀ। ਅੱਛਾ। ਤੇ ਇਹ ਲਾਗੇ ਲਾਗੇ ਜਿਹੜੇ ਪਿੰਡ ਸੀ ਸਾਡੇ, ਫਤਿਹਗੜ੍ਹ ਚੂੜੀਆਂ ਦੇ ਲਾਗੇ ਲਾਗੇ ਪਿੰਡ ਸਾਡੇ। ਆਪਣਾ ਕਿਸੇ ਨੇੜੇ ਨੇੜੇ ਪਿੰਡ ਚ ਆਣ ਜਾਣ ਵੀ ਹੈਗਾ ਸੀਗਾ? ਬਸ ਜੀ ਆਪਣਾ ਕੰਮ ਨਾਲ ਹੀ ਵਿਆਹ ਸੀ। ਅੱਛਾ। ਕੀ ਕੰਮ ਕਰਦੇ ਹੁੰਦੇ ਸੀ ਉਦੋਂ? ਜੀ ਕਰਦੇ ਖੂਹ ਹੋਣਾ। ਅੱਛਾ। ਗਾੜੀ ਤੇ ਬਹਿ ਜਾਣਾ। ਹਾਂ। ਇੱਕ ਦਿਨ ਕਿਆਰੇ ਮੋੜੀ ਜਾਣੇ, ਕਿਸੇ ਗਾੜੀ ਤੇ ਬੈਠੇ ਰਹਿਣਾ, ਝੂਟੇ ਲਈ ਜਾਣੇ। ਹਾਂ ਡੰਗਰੀ। ਉਹ ਫਿਰ ਛੋਟਾ ਕਰਕੇ ਤੁਹਾਨੂੰ ਬਿਠਾ ਦਿੰਦੇ ਹੁਣ ਸੀ ਗਾਦੀ ਤੇ ਵੀ ਚੱਲ ਨਾਲੇ ਝੂਟੇ ਲਈ ਜਾਊ, ਨਾਲੇ ਪੋਲੀ ਪੋਲੀ ਬੋਲਾਂ ਦੇ ਸੋਟੀ ਮਾਰੀ ਜਾਊ। ਆਪੇ ਤੁਰੇ ਰਹਿੰਦੇ ਪਸ਼ੂ ਗਿੱਗੇ ਸੀ। ਊਂਠ ਜੋੜਦੇ ਸੀ ਕਿ ਬੋਲ ਦਿੰਦੇ ਸੀ?
ਕੋਈ ਸੰਡੇ ਜੋੜ ਲੈਂਦੇ ਸੀ, ਕੋਈ ਬੂਟ ਜੋੜ ਲੈਂਦੇ ਸੀ। ਅੱਛਾ ਸੰਡੇ ਵੀ ਹੈਗੇ ਸੀ? ਬਹੁਤੇ ਸੰਡੇ ਰੱਖੇ, ਬਹੁਤੇ ਸੰਡੇ ਰੱਖੇ ਸੀ। ਠੀਕ ਆ। ਖੂਹਾਂ ਦੀ ਬਾਈ। ਬਾਬਾ ਜੀ ਉੱਥੇ ਆਪਣੇ ਪਿੰਡ 'ਚ ਸਿੱਖ ਵੀ ਸੀਗੇ? ਸਾਡੇ ਪਿੰਡ ਦੇ ਵਿੱਚ ਨਹੀਂ ਸੀ ਸਿੱਖ, ਤੇ ਜਿਹੜਾ ਸਾਡਾ ਵੱਡਾ ਪਿੰਡ ਸੀ ਨਾ ਵੀਰਾ, ਉੱਥੇ ਹੈਗੇ। ਕੋਈ ਯਾਦ ਆ ਨਾਂ ਉਹਨਾਂ ਦੇ? ਹਾਂ ਉਹ ਨਾ ਕਈ ਨਾਂ ਤੇ ਉਹਨਾਂ ਨੇ ਬੜਾ ਬੜਾ ਨਾਂ ਰੱਖਦੇ। ਕੱਲੂ ਸੁਰਮਾ। ਅੱਛਾ ਵਧਾਵਾ ਸਿਓ। ਹਾਂ ਇਹੋ ਜਿਹੇ ਨਾਂ, ਕੇਸਰ ਸਿਓ, ਇਹੋ ਜਿਹੇ ਨਾਂ ਸੀ ਉਹਨਾਂ ਦੇ। ਬੰਦੇ ਕੋਈ ਪਤਾ ਨਹੀਂ ਲੱਗਦਾ। ਅੱਛਾ ਹਾਂ ਬਾਬਾ ਕੋਈ ਖੇਡਾਂ ਖੂਡਾਂ ਵੀ ਖੇਡਦੇ ਹੁੰਦੇ ਸੀ ਉਦੋਂ? ਕੋਈ ਕੰਮ ਨੇ ਵਿਹਾਰ ਸੀ ਬਸ? ਬਚਪਨ ਵਿੱਚ ਸਾਡਾ ਬਾਬਾ ਜਿਹੜਾ ਸੀ ਨਾ, ਹਾਂ ਸਾਨੂੰ ਉਹ ਕੰਮ ਨਹੀਂ ਕਰ ਦਿੰਦਾ ਹੁੰਦਾ। ਅੱਛਾ ਕੋਈ ਹੋਰ ਕਹਿੰਦਾ ਬਸ ਕੰਮ ਕਰਦਾ ਹੀ ਕਰੋ। ਕੰਮ ਵਾਲ ਖਿਆਲ ਕਰੋ। ਬਾਈ ਪਠਿਆਲ ਬਸ। ਸਖਤ ਸੀ ਬੰਦਾ ਹਨਾ? ਉਦਾਂ ਤਾਂ ਠੀਕ ਸੀ, ਬਾਹਰ ਫਿਰ ਚੰਗਾ ਸੀ ਸਮਾਂ, ਆਪਣਾ ਨਿਆਣੇ ਤੇ ਕਾਬੂ ਰੱਖਿਆ ਸੀ। ਸਾਡਾ ਬਾਬਾ ਬਹੁਤ ਚੰਗਾ ਹੈ। ਅੱਛਾ ਬਾਬਾ ਜੀ ਆਪਣਾ ਰਿਸ਼ਤੇਦਾਰੀਆਂ ਆਪਣੀਆਂ ਕਿਹੜੇ ਕਿਹੜੇ ਪਿੰਡਾਂ ਵਿੱਚ ਸੀ? ਸਾਡੀ ਰਿਸ਼ਤੇਦਾਰੀ ਹਵੇਲੀ ਵਾਲੇ ਨਾਨਕੇ ਹੀ ਸਾਡੇ। ਅੱਛਾ ਲਾਗੇ ਸੀ ਕਿਤੇ? ਹਵੇਲੀ ਵਾਲਾ ਹੈਗਾ ਸੀ, ਉਹ ਸੱਕੀ ਵਗਦੀ ਸੀ ਜਿਹੜੀ, ਸੱਕੀ ਤੋਂ ਪਾਰ ਹਵੇਲੀ ਆ ਸੀ। ਅੱਛਾ ਇਧਰਲੇ ਪਾਸੇ ਸਾਡਾ ਪਿੰਡ 2-2.5 ਮੀਲ ਪਾਣੀ ਸੀ। 3 ਮੀਲ ਹੋਊਗਾ। ਮੇਲਾ ਰਮਦਾਸ ਦਾ ਲੱਗ ਜਾਂਦਾ ਸੀ, ਉਹ ਮੇਲੇ ਜਾਂਦੇ ਹੁੰਦੇ ਸੀ। ਅੱਛਾ ਉੱਥੇ ਮੇਲੇ ਤੇ ਜਾਂਦੇ ਹੁੰਦੇ ਸੀਗੇ ਆਪਾਂ? ਮੇਲੇ ਤੇ ਜਾਂਦੇ ਆ। ਅੱਛਾ ਬੜੇ ਮੁਸਲਮਾਨਾਂ ਦਾ ਬੜਾ ਜ਼ੋਰ ਹੁੰਦਾ ਸੀ। ਸੁਣਾਓ ਕੋਈ ਗੱਲਬਾਤ ਸੁਣਾਓ। ਸਿੱਖਾਂ ਦੀ ਸ਼ਰਾਬ ਨਹੀਂ ਸੀ ਪੀਣ ਦਿੰਦੇ ਹੁੰਦੇ। ਉਹਨਾਂ ਨੇ ਆਖਿਆ ਬੀਬੀ ਮਾਰਨੀ, ਪਰਾਂ ਜਾ ਕੇ ਮਾਰੋ, ਇੱਥੇ ਸਾਡੇ ਵਿੱਚ ਨਾ ਮਾਰ ਦਿਓ। ਬਾਬਾ ਕੋਈ ਗੱਲ ਚੇਤੇ ਉੱਥੋਂ ਦੀ? ਪਹਿਲਾਂ ਕਾਹਦੀ ਚੇਤੇ? ਜਿਹੜੀਆਂ ਹੈਗੀਆਂ ਸੁਣਾ ਦਿਓ। ਪਹਿਲਾਂ ਇਹੋ ਹੀ ਚੇਤੇ ਸੀ। ਸਾਡੇ ਜਿਹੜੇ ਵੱਡੇ ਸੀ ਨਾ ਬਾਬੇ ਸਾਡੇ, ਉਹਨੇ ਦੇ ਸਿੱਖ ਕੋਲ ਡਰਨਾ ਨਹੀਂ, ਸਿੱਖ ਸਾਡੀ ਜੁੱਤੀ ਆ, ਹੈ ਵੀ ਏਦਾਂ ਹੀ ਸੀ। ਅੱਛਾ ਬੜੇ ਦਲੇਰ ਮੁਸਲਮਾਨ। ਨਹੀਂ ਬਾਬਾ ਜੀ ਇਹ ਤਾਂ ਗੱਲ ਗਲਤ ਆ ਨਾ, ਫਿਰ ਆਪਾਂ ਕਿਸੇ ਨੂੰ, ਕਿਸੇ ਵੀ ਅੱਲਾ ਦੇ ਕੀਤੇ ਪੈਦਾ ਕੀਤੇ ਹੋਏ ਇਨਸਾਨ ਨੂੰ, ਅਸ਼ਰਫੁਲ ਮਖਲੂਕਾਤ ਨੂੰ ਆਪਣੀ ਜੁੱਤੀ ਅਸੀਂ ਕਿੱਦਾਂ ਕਹਿ ਸਕਦੇ? ਸ਼ਰਾਬ ਪੀਂਦੇ ਸੀ ਨਾ ਜਦੋਂ, ਸ਼ਰਾਬੀ ਜਨਾਈ ਬੰਦੇ ਨੇ ਤੁਸੀਂ ਗੱਲ ਕਰ ਸਕਦੇ ਆ। ਸ਼ਰਾਬ ਪੀਂਦੇ ਇਜਤਮਾਈ ਤੌਰ ਤੇ ਆਪਾਂ ਕਿਸੇ ਬੰਦੇ ਨੂੰ ਵੀ ਆਪਣੇ ਆਪ ਨੂੰ ਚੰਗਾ ਨਹੀਂ ਕਹਿ ਸਕਦੇ। ਸਾਡਾ ਮਜ਼ਹਬ ਵੀ ਇਹੀ ਕਹਿੰਦਾ ਕਿ ਤੁਹਾਡੇ ਨਾਲੋਂ ਤਾਂ ਕੀੜੀ ਜਿਹੜੀ ਹੈ ਨਾ ਤੁਰੀ ਫਿਰਦੀ, ਉਹ ਵੀ ਚੰਗੀ ਆ। ਹੈ ਚੰਗੀ ਹੈ। ਹਾਂ ਇਹ ਗੱਲ ਜਿਹੜੀ ਹੈ ਨਾ ਬਜ਼ੁਰਗਾਂ ਦੀ ਗਲਤ ਸੀ। ਜਦੋਂ ਪਾਣੀ ਪੈਂਦਾ ਜਾ ਕੇ ਸਾਰ ਪਾਣੀ, ਉੱਥੋਂ ਪਾਣੀ ਨਹੀਂ ਪੀਣ ਦਿੰਦੇ। ਸਾਡੇ ਬੰਦੇ ਪੁਰਾਣੀ ਮਾਰ ਦਿੰਦੇ ਸੀ ਬਣ ਕੇ, ਕਹਿੰਦੇ ਆਉਂ ਆ ਕੇ ਪੀ। ਉਹਨਾਂ ਬੁੱਕ ਭਰਨਾ ਨਿਸਾਰ ਤੋਂ ਹਨਾ, ਇੱਥੋਂ ਨਹੀਂ ਭਰਨਾ। ਗਲਤ ਗੱਲ ਸੀ ਇਹ ਚੰਗੀ ਗੱਲ ਨਹੀਂ ਸੀਗੀ ਉਦਾਂ। ਅੱਛਾ ਚਲੋ ਆਪਾਂ ਇਹ ਗੱਲ ਛੱਡ ਦਿੰਦੇ ਆ। ਬਾਬਾ ਜੀ ਆਪਣੇ ਜਿਹੜੇ ਜਦੋਂ ਈਦ ਸ਼ਬਰਾਤ ਆਉਂਦੀ ਸੀਗੀ, ਪਿੰਡ 'ਚ ਮਸਜਿਦ ਹੁੰਦੀ ਸੀ ਜਾਂ ਕਦੇ ਬਾਹਰ ਅੱਗੇ ਪਿੱਛੇ ਪੜ੍ਹਨ ਜਾਂਦੇ ਹੁੰਦੇ ਸੀ? ਹਾਂਜੀ ਈਦ ਬਾਹਰ ਨਹੀਂ ਕੋਈ ਬਕਾਇਆ ਨਹੀਂ, ਜਿਹੜਾ ਕੁੱਤੇ ਵੇਲੀ ਹੋਣੀ ਉਹਦੇ ਵਿੱਚ ਮਸਜਿਦ ਹੈ ਨਹੀਂ ਸੀ? ਮਸੀਤਾਂ ਵੀ ਆਈਆਂ। ਅੱਛਾ ਛੋਟੀਆਂ ਹੋਣੀਆਂ। ਛੋਟੀ ਮਸੀਤ, ਸਾਰੀ ਮਸੀਤ ਪੜ੍ਹਦੇ। ਬਾਬਾ ਉਦੋਂ ਸਾਂਝਾਂ ਕਿੰਨੀਆਂ ਸੀ ਲੋਕਾਂ ਦੀਆਂ ਇੱਕ ਦੂਜੇ ਨਾਲ, ਪਿਆਰ ਮੁਹੱਬਤ? ਲਾਗੇ ਪਿੰਡ ਪੱਬਰ ਵਾਲੀ ਸੀ ਇੱਕ, ਉਹਨੂੰ ਵੱਡੀ ਪੱਬਰ ਵਾਲੀ ਕਹਿੰਦੇ ਸੀ, ਇੱਕ ਨਿੱਕੀ ਪੱਬਰ ਵਾਲੀ ਲਾਗੋ ਲੱਗਦੀ ਸੀ। ਉੱਥੇ ਰਹਿੰਦੇ ਸੀ ਡੋਗਰ ਬਹੁਤੇ। ਅੱਛਾ ਹਾਂਜੀ। ਜਾਂ ਸਾਡੇ ਲਾਗੇ ਇੱਕ ਨੰਨਿਆਂ ਵਾਲਾ ਸੀ ਖੂਹ, ਉਹ ਵੀ ਤੇਲੀ ਸਮਝ ਲਓ ਤੁਸੀਂ, ਉਹ ਸਿਖਾਉਂਦਾ ਸੀ। ਸਾਡਾ ਪਿੰਡ ਸੀ ਵੀਰਾ। ਅੱਛਾ ਉਹਦੇ ਵਿੱਚੋਂ ਨਿਕਲ ਕੇ ਸਾਡੇ ਪਿੰਡ ਖੂਹ ਦੇ ਉੱਤੇ ਪਾਏ ਮਕਾਨ, 22-23 ਘਰ ਬਣੇ ਮੁਸਲਮਾਨਾਂ ਦੇ। ਅੱਛਾ ਜੀ। ਇਹ ਹੈਗੀ ਸੀ ਉਹ ਜਿਹੜੇ 2 ਕਬੀਲੇ, ਜਿਨ੍ਹਾਂ ਨੇ ਉੱਥੇ ਕੋਠੇ ਪਾਏ। 22-23 ਘਰ ਸੀ। 2 ਜਾਣੇ ਦੁਹਾੜਾ ਖੂਹ ਪਿੰਡ ਦੇ ਵਿੱਚ ਲੱਗਾ ਸੀ। ਉੱਥੋਂ ਪਾਣੀ ਨਿਸਾਰ ਤੋਂ ਨਹੀਂ ਜੀ ਪਾਣੀ ਪੀਣ ਦਿੰਦੇ, ਸਿੱਖ ਨੂੰ ਨਹੀਂ ਪੀਣ ਦਿੰਦੇ, ਚੂਹੇ ਉਹ ਜਾ ਕੇ ਪੀ। ਅੱਛਾ ਇੰਨਾ ਜ਼ੋਰ ਹੁੰਦਾ ਸੀ ਮੁਸਲਮਾਨਾਂ ਦਾ। ਮੁਸਲਮਾਨਾਂ ਤੇ ਤਕਦੀਰ ਮਾਰ ਗਈ, ਅਸਲਾ ਇਹਨਾਂ ਕੋਲ ਹੈ ਨਹੀਂ ਸੀ, ਇਹਨੇ ਤਾਂ ਖਾਲੀ ਰਹਿ ਗਏ। ਬਾਬਾ ਜਦੋਂ ਮੇਲੇ ਜਾਂਦੇ ਹੁੰਦੇ ਸੀ ਪੈਸੇ ਕਿੰਨੇ ਘਰੋਂ ਮਿਲਦੇ ਹੁੰਦੇ ਸੀ? ਅੱਲਾ ਤੇਰਾ ਜਾਣਦਾ, ਪੈਸੇ ਜਿੰਨੇ ਆਖਣਾ ਨਾ ਦੇ ਦਿਓ ਉਹਨੇ ਦੇਣੇ ਨਹੀਂ, ਉਹ ਮੋਟੇ ਪੈਸੇ। ਅੱਛਾ ਉਹ ਜੇ ਭਰ ਜਾਣੀਆਂ ਖੜਕਦੇ ਫਿਰਨੇ ਜੀ, ਕਹਿੰਦਾ ਟੱਲ ਪਾਏ ਹੁੰਦੇ ਆ। ਜਵਾਨੀ ਦਾ ਸਬਦਾ ਲੈਣਾ ਪੈ ਜਾ ਕੇ ਦਿਹਾੜੀ ਲੰਘ ਜਾਣੀ ਸਾਰੀ। ਉੱਥੇ ਜ਼ਿਆਦਾ ਤਾਂ ਜਲੇਬ ਹੀ ਹੁੰਦੇ ਹੋਣੇ ਮੇਲਿਆਂ ਤੇ? ਜਲੇਬ ਬਹੁਤ, ਪਕੌੜੇ, ਓਨੇ ਗੰਨੇ ਜਾਂ ਇੱਕ ਮਖਾਣੇ ਆਪਣਾ ਦੂਏ ਹੁੰਦੇ ਸੀਗੇ ਬਦਾਣਾ। ਹੋਰ ਉਹ ਜ਼ਿਕਰ ਸ਼ੁਕਰ ਕੋਈ ਨਹੀਂ ਹੋ ਰਿਹਾ ਉਦੋਂ? ਨਹੀਂ ਸੀ ਹੁੰਦਾ? ਜਾਂ ਪਕੌੜੇ ਜਾਂ ਪੋਨਾ ਗੰਨਾ, ਬਸ ਇਹੋ ਚੀਜ਼ ਸੀ।
ਅੱਛਾ, ਪੋਨਾ ਬੀਜਦੇ ਹੁੰਦੇ ਸੀ ਆਪਣੇ ਇਲਾਕੇ 'ਚ? ਉੱਥੇ ਪੋਨਾ ਅੰਬਰਸਰ ਹੋਗਦਾ ਹੈ। ਬਾਬਾ ਕਈਆਂ ਬੰਦਿਆਂ ਨੂੰ ਪੋਨੇ ਦਾ ਨਹੀਂ ਪਤਾ ਵੀ ਪੋਨਾ ਕਿਹਨੂੰ ਕਹਿੰਦੇ ਆ। ਇੱਕ ਤਾਂ ਕਮਾਦ ਹੁੰਦਾ ਨਾ, ਗੰਨਾ ਕਮਾਦ ਦਾ, ਇੱਕ ਪੋਨਾ ਹੁੰਦਾ ਹੈ। ਇਹਦਾ ਫਰਕ ਕੀ ਆ? ਫਰਕ ਦੇਖ ਲਓ ਹੁਣ ਤੈਨੂੰ ਮੈਂ ਦੱਸ ਦਿੰਦਾ। ਆਹ ਵੇ ਪੋਨਾ, ਇਹਦੀ ਲੰਮੀ ਮੱਟੀ ਆ। ਭੋਰੀ। ਹਾਂ ਤਾਂ ਚਲਾ ਜਾਂਦਾ, ਇਹ ਐਡਾ ਮੋਟਾ ਹੋ ਜਾਂਦਾ, ਮੋਟਾ ਚੰਗਾ ਹੁੰਦਾ। ਯਾਰ ਜਦੋਂ ਛਿਲਦੇ ਆ ਨਾ, ਹਾਂਜੀ, ਫਿਰ ਉਹਦੀਆਂ ਗਲੇਰੀਆਂ ਕਰਦੀਆਂ। ਪੋਲਾ ਵੀ ਮਿੱਠਾ ਹੀ ਬੜਾ, ਮਿੱਠਾ ਵੀ ਬਹੁਤ ਹੁੰਦਾ। ਅੱਛਾ, ਪੋਨੇ ਦਾ ਛਿੱਲ ਨਹੀਂ ਛਿੱਲ ਹੁੰਦਾ, ਪੋਨੇ ਦਾ ਛਿੱਲ ਹੁੰਦਾ, ਛਿੱਲ ਛੁਰੀ ਛਰੀ ਨਾਲ ਜਾਂ ਗੜਾਸੀ ਛੋਟੀ ਜੀ ਹੋਵੇ, ਮੂੰਹ ਨਾਲ ਨਹੀਂ ਛਿਲਿਆ ਜਾਂਦਾ। ਮੂੰਹ ਨਾਲ ਨਹੀਂ ਉਹ ਛਿੱਲ ਹੁੰਦਾ ਹੈਗਾ, ਉਹ ਰਾਹ 'ਚ ਹੀ ਟੁੱਟ ਜਾਂਦਾ ਹੈ। ਤੇ ਜਿਹੜਾ ਗੰਨਾ ਉਹ ਤਾਂ ਭਾਵੇਂ ਕਈ ਤਾਂ ਗੰਨੇ ਆ, ਜਿੱਦਾਂ ਹੁਣ ਉਹ ਟਾਈਟਰਨ ਹੁੰਦਾ ਸੀ, ਉਹ ਤਾਂ ਇੱਕ ਬੰਨੇ ਛਿੱਲੜ ਲਾਇਆ ਤਾਂ ਉਹ ਪੈਰਾਂ ਤੱਕ ਚਲ ਜਾਂਦਾ ਹੁੰਦਾ ਸੀ। ਸਾਡੇ ਉਹਨੂੰ ਕਹਿੰਦੇ 85 ਕਮਾਲ। ਅੱਛਾ, ਉਹਦੀ ਅਜੀ ਲੰਮੀ ਪੋਰੀ ਹੁੰਦੀ ਸੀ, ਉਹਨੂੰ ਇੱਥੋਂ ਛਿੱਲਣਾ, ਉਹਨੇ ਮੋਢੇ ਦੀ ਕਰ ਰਹਿ ਜਾਣਾ। ਹਾਂ, 54 ਦਾ ਵੀ ਇਦਾਂ ਲੱਗਦਾ ਸੀ, 29 ਦਾ ਵੀ ਇਦਾਂ ਲੱਗਦਾ ਹੁੰਦਾ ਸੀਗਾ। ਤੇ ਹੁਣ ਇੱਥੇ ਆ ਕੇ ਖਾਦਾ ਪੈਣ ਲੱਗ ਗਈਆਂ। ਹੁਣ ਤਾਂ ਘਰ ਕਮਾਲ ਹੀ ਬਾਂਸਾਂ ਵਰਗੇ ਆ, ਚੂਪ ਹੀ ਨਹੀਂ ਸਕਦਾ ਬੰਦਾ। ਹੋ ਗਈਆਂ ਮੱਟੀਆਂ, ਹਿੱਲੀ ਨਹੀਂ ਜਾਂਦੀ। ਅੱਛਾ ਬਾਬਾ ਜੀ, ਜਦੋਂ ਫਿਰ ਜਾੜਾ ਪਿਆ, ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਆਪਾਂ ਹੁਣ ਇੱਥੋਂ ਉੱਠ ਕੇ ਜਾਣਾ ਹੈ? ਹਾਏ ਹਾਏ, ਸਾਡੇ ਜਿਹੜੇ ਵੱਡੇ ਸੀ ਨਾ ਬਾਬੇ, ਉਹ ਆਂਦੇ ਆ ਕਿੱਥੇ ਜਾਣਾ ਵਾ, ਕਿੱਥੇ ਰਹਿਣਾ, ਨਹੀਂ ਜਾਣਾ ਕਦੇ ਵੀ। ਮੰਜੀਆਂ ਬਾਹਰ ਕੱਢ ਕੇ ਡਾਹ ਲੀਆਂ, ਸੜਕ ਵੇਚਦੀ ਜਾਂਦੀ, ਡੇਰੇ ਨੂੰ ਜਾਂਦੀ ਫਤਿਹਗੜ੍ਹ ਨੂੰ। ਹੈ ਉਹ ਪਰਲੇ ਪਾਸੇ ਬੇਲੀਆਂ ਜਾਂ ਪਾਸੇ ਮਕਾਨ ਸੀ ਮੱਥੋਂ, ਮੰਜੀਆਂ ਕੱਢ ਕੇ ਬਾਹਰ ਡਾਲੀਆਂ। ਕਿੱਥੇ ਜਾਣਾ ਸੀ, ਡਟ ਕੇ ਵੀ ਨਹੀਂ ਜਾਣਾ, ਨਹੀਂ ਜਾਣਾ। ਜਫਾ ਪੈ ਗਿਆ। ਉਹ ਇੱਕੋ ਘਰ ਸੀ ਸਾਡਾ, ਬੜਾ ਵੱਡਾ ਘਰ ਸੀ, ਤਿੰਨ ਪਿਓ ਪੁੱਤ ਸੀ ਉਹ। ਅੱਛਾ ਜੀ। ਇੱਕ ਮੇਥੋਂ 6 ਮਹੀਨੇ ਛੋਟਾ ਸੀ ਤੇ ਦੂਸਰੇ ਤਗੜੇ ਸੀ। ਰਾਈਆਂ ਦੇ ਸੀ ਉਹ ਵੀ? ਬਾਬੇ ਲੱਗਦੇ ਸਾਡੇ। ਅੱਛਾ, ਬੜਾ ਵੱਡਾ ਘਰ ਸੀ। ਆਦੀ ਬਸ਼ਕਰਾ ਨਾਂ ਸੀ ਉਹਦੇ, ਪੋਤੇ ਦਾ ਨਾਂ ਵੱਡੇ ਦਾ ਨਾਂ ਇਲਮਦੀਨ ਸੀ। ਅੱਛਾ, ਬਹੁਤ ਕੱਬਾ ਸੀ। ਇੱਕ ਦਾ ਨਾਂ ਸਾਈਂ ਸੀ, ਇੱਕ ਦਾ ਨਾਂ ਹੈਗਾ ਸੀ, ਤਿੰਨ ਭਰਾ ਸੀ ਉਹ, ਬੜੇ ਛੁਰੇ ਸੀ ਉਹ। ਅੱਛਾ, ਬਸ ਜ਼ਮੀਨ ਵੀ ਬੜੀ ਸੀ ਉਹਨਾਂ ਦੀ ਉੱਥੇ, ਖੂਹ 2 ਖੂਹ ਸੀ ਉਹਨਾਂ ਦੇ। ਉਹਨੇ ਕਿੱਥੇ ਜਾਣਾ ਉੱਠ ਕੇ, ਅਸੀਂ ਜਾਣਾ ਨਹੀਂ ਹੈਗਾ। ਉੱਥੇ ਆਣ ਕੇ ਜਗ੍ਹਾ ਪਿਆ, ਉਸੇ ਘਰ ਹੀ ਆਣ ਕੇ ਜਗ੍ਹਾ ਪਿਆ, ਉਹਦਾ ਪੂਰਾ ਪਿਓ ਪੁੱਤਰ ਪੂਰਾ ਕਰ। ਜਿਹੜੇ ਕਹਿੰਦੇ ਸੀ ਅਸੀਂ ਨਹੀਂ ਉੱਠ ਕੇ ਜਾਣਾ, ਉਹਨਾਂ ਨੂੰ ਉਹਨਾਂ ਨੇ ਮਾਰ ਦਿੱਤਾ, ਸ਼ਹੀਦ ਕਰਤਾ। ਮਾਰ ਕੇ ਕਾਹਦੇ, ਉਹ ਉੱਥੇ ਕਾਠਾ ਕਮਾ ਸੀ ਯਾਰ, ਉੱਥੇ ਕਾਠੇ ਕਮਾ ਦੇ ਵਿੱਚ ਬੜੇ ਉਹਨਾਂ ਨੇ ਉੱਥੇ ਲੜੇ, ਬੜਾ ਮੁਕਾਬਲਾ ਕੀਤਾ। ਮੁਕਾਬਲਾ ਕਰਿਆ, ਛਵੀਆਂ ਫੇਰੀਆਂ ਉਹਦੀ ਰੋਜ਼ਰੀ। ਉਹ ਜਿਹੜਾ ਇਲਮਦੀਨ ਸੀ ਉਹਦਾ ਨਾਂ। ਅੱਛਾ, ਬਾਬਾ ਲੱਗਦਾ ਸੀ ਸਾਡਾ, ਬੜਾ ਤੇਜ਼ ਸੀ ਉਹ। ਉਹਨੇ ਬੜੇ ਮਾਰੇ, 15 ਮਾਰੇ ਉਹਨੇ ਕੱਲੇ। ਅੱਛਾ, ਹਾਂਜੀ, ਰੱਖ ਦਿਓ। ਬੜਾ ਦਲੇਰ ਸੀ ਉਹ, ਬਹੁਤ ਮਾਰੇ ਸੀ ਲੋਕ, ਬਹੁਤ ਹੀ ਮਾਰੇ। 15 ਬੰਦੇ ਉਹਨੇ ਮਾਰੇ ਜਿਹੜੇ ਹਮਲਾ ਕੱਲੇ ਕੱਲੇ ਸਿੱਖ ਮਾਰੇ, ਸਿੱਖ ਨੇ। ਜਿਹੜੇ ਹਮਲਾ ਕਰਨ ਆਏ ਸੀ। ਬਾਬਾ ਜੀ, ਹਮਲਾ ਕਰਨ ਵਾਲੇ ਬੰਦੇ ਨੂੰ ਆਪਾਂ ਜਾਣਦੇ ਸੀ ਜਾਂ ਕੋਈ ਹੋਰ ਹੀ ਸੀਗੇ? ਵਸੇਬ ਦੇ ਤਾਂ ਨਹੀਂ ਸੀਗੇ? ਉਹ ਆਪਣੇ ਪਿੰਡ ਦੇ ਵਿੱਚ, ਸਾਡਾ ਪਿੰਡ ਤੇ ਦੱਸਿਆ ਨਾ ਵੀਆ ਸੀ, ਵੱਡਾ ਪਿੰਡ। ਤੇ ਉਹ ਛੋਟੇ ਖੂਹ ਤੇ ਕੋਠੇ ਪਾਏ ਸੀ ਜੀ, 20-22 ਘਰ ਸੀ ਸਾਰੇ ਰਾਈਆਂ ਦੇ। ਉੱਥੇ ਜਥਾ ਪਿਆ ਸੀ ਰਾਤ ਦੇ 12 ਵਜੇ, ਰੋਜੇ ਰੱਖਦੇ ਹੋਏ। ਅੱਛਾ, ਠੀਕ ਆ। ਅੱਛਾ, ਉਹ ਤਾਂ ਫਿਰ ਚਲੋ ਉਹਨਾਂ ਨੇ ਸ਼ਹੀਦ ਕਰਤੇ। ਉਸ ਤੋਂ ਬਾਅਦ ਜਿਹੜਾ ਬਾਕੀ ਪਿੰਡ ਸੀ ਉਹਦਾ ਕੀ ਬਣਿਆ? ਉਹ ਫਿਰ ਉੱਥੋਂ ਤੁਰ ਪਏ, ਫਿਰ ਡਰ ਪਏ ਵੀ ਹੁਣ ਬਈ ਸਾਡਾ ਬਚਾਅ ਨਹੀਂ। ਤੁਰ ਪਏ, ਕੋਈ ਪੱਤਨ ਨੂੰ ਆ ਗਏ, ਕੋਈ ਡੇਰੇ ਸਾਈ ਲੰਘ ਗਏ। ਡੇਰੇ ਤੇ ਵੀ ਰੁਕਾਵਟ ਪੈਂਦੀ ਸੀ, ਡੇਰੇ ਦਾ ਪੁਲ ਜਿਹੜਾ ਸੀ ਨਾ, ਉੱਥੇ ਰੁਕਾਵਟ ਪੈਂਦੀ ਸੀ, ਲੰਘਣ ਨਹੀਂ ਦਿੰਦੇ। ਸਿੱਖ ਬਹੁਤੇ ਸੀ ਉੱਥੇ। ਇਹ ਪੱਤਨ ਤੇ ਚਲੇ ਗਏ, ਬਾਬੇ ਸਾਹਿਬ ਜੀ ਦਾ ਮੇਲਾ ਸੁਣਿਆ ਹੋਣਾ, ਉਹ ਉੱਥੇ ਲੰਘ ਕੇ ਪੱਤਨ ਤੇ ਚਲੇ ਗਏ। ਕਈ ਪੱਤਨ ਤੇ ਜਾ ਕੇ ਰੁੜ ਗਏ, ਕਈ ਚਲੇ ਗਏ ਪਾਰ ਲੰਘ ਗਏ। ਅੱਛਾ, ਜਨਾਬ ਵੀ ਕਹਿੰਦਾ ਸੀ ਮੈਂ ਅੱਜ ਹੀ ਆ, ਛੱਲਾ ਮਾਰਦਾ। ਬੜੀ ਦੁਨੀਆ ਸ਼ਹੀਦ ਹੋਈ ਜੀ। ਬਾਬਾ, ਦਿਲ ਤਾਂ ਨਹੀਂ ਕਰਦਾ ਹੁਣ ਆਪਣਾ ਸਾਰਾ ਘਰ-ਬਾਰ ਛੱਡ ਕੇ ਆਉਣ ਨੂੰ? ਓਏ ਹੋਏ ਹੋਏ ਹੋਏ, ਦਿਲ ਕਿੱਥੇ ਕਰਦਾ। ਤੂੰ ਆਪ ਜਾਣ, ਜੇ ਕੰਧ ਬਣਾਈ ਹੋਵੇ, ਜੇ ਕੋਈ ਇਹਨੂੰ ਕਾਣ ਕੇ ਢਾਵੇ ਤਾਂ ਦਿਲ ਕਰਦਾ ਨਹੀਂ ਢਾਵੇ। ਮਾਲ ਮਨੀ ਪੈਸੇ ਪੂਸੇ ਵੀ ਰਹਿ ਗਏ ਉਤਰੇ, ਸਾਡੇ ਮਾਰਿਆ ਤੇ ਸਾਨੂੰ ਉਹਨੇ ਗੁੱਦਰ ਗਿਆ ਨੇ, ਬੇਈਮਾਨਾਂ ਨੇ। ਮਰਦੇ ਨਹੀਂ ਸੀ ਮੁਸਲਮਾਨ, ਉਹਨਾਂ ਨੇ ਮਾਰਿਆ, ਉਹਨਾਂ ਨੇ ਵੱਡੀ ਖਾ ਲਈ। ਉਹ ਆਪਣਾ ਬਿਸਤਰੇ ਬੱਧੇ ਉਹਨਾਂ ਨੇ ਜਾਂਦੇ। ਕਿਹਨਾਂ ਨੇ ਖਾਲੀ ਵੱਡੀ? ਮੁਸਲਮਾਨ ਸੀ, ਮੁਸਲਮਾਨਾਂ ਨੇ ਜਾਣੀ ਗੱਦਾਰੀ ਕੀਤੀ। ਅੱਛਾ, ਇਹ ਹੋਣੀ ਹੈ, ਮੈਂ ਹੁਣੀ ਨਹੀਂ ਹੋਣੀ, ਉਦੋਂ ਵੀ ਇਦਾਂ ਹੀ ਸੀਗੇ ਲੋਕ। ਪੈਸਾ ਤਾਂ ਬੜੇ ਬੜੇ ਦਾ ਦੀਨ ਕਹਿੰਦੇ ਖਰਾਬ ਕਰ ਦਿੰਦਾ, ਇਮਾਨ ਖਰਾਬ ਕਰ ਦਿੰਦਾ। ਜਿਹੜੇ ਸਾਡੇ ਵੱਡੇ ਮਰੇ ਨਾ,
ਉਸ ਦਿਨ ਰਾਤ ਨੂੰ ਉਹਨਾਂ ਨੇ ਆਉਣਾ ਸੀ ਇੱਥੇ ਬਗਲਪੁਰ ਮਰਬਾ ਜ਼ਮੀਨ ਦਾ ਲਿਆ ਜੀ ਆ ਉਹ ਸਾਰੇ ਖਤਮ ਕਰ ਦਿੱਤੇ। ਮੇਰੇ ਤੋਂ 6 ਮਹੀਨੇ ਛੋਟਾ ਜਿਹੜਾ ਬਚਿਆ ਸੀ। ਅੱਛਾ ਉਮਰਦੀਨ ਸੀ ਉਹਦਾ ਨਾਂ। ਹਾਂ ਫਿਲਮ ਦੀ ਸਾਈਂ ਤੇ ਦੂਜੇ ਮਾਰ ਦਿੱਤੇ। ਕੱਬੇ ਬੜੇ ਸੀ ਉਹ। ਕੱਬੇ ਬਾਸ ਬਸ ਤੁਸੀਂ ਦਫਨਾਇਆ ਕਿ ਉਦਾਂ ਹੀ ਦੌੜਿਆ ਜੀ? ਲੈ ਕੇ ਗਏ, ਮੇਰਾ ਬਾਦ ਗਿਆ ਗੁਰਦਾਸਪੁਰ ਲੈ ਕੇ। ਅੱਛਾ ਨਾ ਗੱਡੀਆਂ ਦੇ ਲੱਦ ਕੇ ਖੜੇ। ਹਾਂ ਹਾਂਜੀ ਤੇ ਨਾਲ ਮੇਰਾ ਬਾਦ ਗਿਆ ਇੱਕ ਸਾਡਾ ਹੋਰ ਬਾਬਾ ਸੀ ਉਹ ਗਿਆ। ਇਹ ਗੱਡੀਆਂ ਦੇ ਲੱਦ ਕੇ ਖੜੇ ਤੇ ਗੱਡੀ ਵੀ ਨਾਲ ਜਿਹੜੀ ਗੱਡੀਆਂ ਦੇ ਨਾਲ ਗਏ ਸੀ ਨਾ ਉਹ ਵੀ ਨਾਲ ਹੀ ਗਏ। ਯਾਨੀ ਉਹਨਾਂ ਦਾ ਜਨਾਜ਼ਾ ਪੜਾਇਆ? ਜਨਾਜ਼ਾ ਉੱਥੇ ਜਾ ਕੇ ਗੁਰਦਾਸਪੁਰ ਦਫਨ ਕੀਤੇ। ਹਾਂਜੀ ਸਾਡਾ ਪਿੰਡ ਬਰੇ ਸੀ 6 ਮੀਲ। ਬਾਬਾ ਆਪਣੇ ਪਿੰਡ 'ਚ ਇੱਕ ਤਾਂ ਇਹ ਚੌਧਰੀਆਂ ਦਾ ਘਰ ਸੀ, ਹੋਰ ਕਿਹੜੇ ਸੀ ਚੌਧਰੀ ਜਿਹੜੇ ਸਿਰ ਕੱਢਵੇਂ ਬੰਦੇ ਸੀਗੇ ਪਰਿਆ ਪੰਚਾਇਤ ਵਾਲੇ? ਕੋਈ ਪੰਚਾਇਤ ਵਾਲੇ ਇੱਕ ਜਬੂਤਾਂ ਦਾ ਘਰ ਸੀ। ਰਜਪੂਤਾਂ ਦਾ? ਅੱਛਾ ਇੱਕੋ ਘਰ ਸੀ ਉਹ ਵੀ ਚੰਗੇ ਸੀ ਬੰਦੇ। ਉਹ ਪਤਾ ਕਿਹੜੀ ਗੋਤ ਦੇ ਸੀਗੇ? ਘੋੜੇਵਾਹ ਸੀ ਕਿਹੜੇ ਸੀ? ਉਹ ਚੰਗੀ ਦਾ ਖਿਆਲ ਨਹੀਂ। ਉਹ ਨਾ ਲਾਠੀ ਵਾਹ ਕੀ ਉਹਨਾਂ ਨੂੰ ਕਹਿੰਦੇ ਇਹੋ ਜਿਹੇ ਚੰਗੇ ਬੰਦੇ ਸੀ। ਅੱਛਾ ਇੱਕ ਚੌਹਾਨ ਹੁੰਦੇ ਆ, ਇੱਕ ਘੋੜੇਵਾਹ ਹੁੰਦੇ ਆ, ਭੱਟੀ ਵੀ ਹੁੰਦੇ ਆ। ਭੱਟੀ ਬਹੁਤ ਘੋੜੇਵਾਹ ਹੁੰਦੇ ਆ। ਅੱਛਾ ਠੀਕ ਆ। ਅੱਲਾਹ ਤਾਲਾ ਕਰਮ ਕਰੇ ਸਾਡੇ ਤੇ। ਅੱਛਾ ਦੋ ਬਰਾਦਰੀਆਂ ਸੀ, ਇੱਕ ਜ਼ਿਆਦਾ ਰਾਈ ਸੀਗੇ ਤੇ ਇੱਕ ਰਾਣਿਆਂ ਦਾ ਘਰ ਸੀਗਾ। ਹੋਰ ਵੀ ਰਾਈ ਸੀ ਉੱਥੇ, ਬਹੁਤੇ ਰਾਈ ਸੀਗੇ। ਉਹ ਖੂਬ ਵੱਖਰਾ ਸੀ। ਫਿਰ ਆਪਾਂ ਉੱਥੋਂ ਬਾਬਾ ਜੀ ਕਿੱਧਰ ਨੂੰ ਕੂਚ ਕੀਤਾ? ਆਪਾਂ ਫਿਰ ਪੱਤਣ ਨੂੰ ਆਏ। ਪੱਤਣ ਨੂੰ ਆ ਗਏ। ਦੌਰ ਦਾ ਪੱਤਣ ਵੱਜਦਾ ਸੀ ਜੀ। ਰਮਦਾਸ ਦੇ ਕੋਲ ਲੰਘ ਕੇ ਜਾਈਦੇ ਵਿੱਚੋਂ ਨਹੀਂ ਸਮਝ ਆਉਂਦਾ ਇਹ ਪੱਤਣ ਵੱਜਦਾ। ਉਹ ਪੱਤਣ ਤੇ ਰਹੇ ਕਈ ਦਿਨ। ਅੱਛਾ ਪੱਤਣ ਤੇ ਪਿਆ ਜਥਾ ਇੱਕ ਦਿਨ। ਅੱਛਾ ਦਿਨੇ ਕਿ ਰਾਤ ਨੂੰ? ਦਿਨੇ ਪਿਆ। ਇਹ ਵੇਲੇ ਸਮਝਦਾ ਪੈ ਗਿਆ। ਅੱਛਾ ਮੁਸਲਮਾਨ ਪੈ ਗਏ ਕਦਾੜ ਦੇ ਬਾਹ ਘੱਟ ਪੈ ਗਏ। ਮੁਕਾਬਲਾ ਕੀਤਾ। ਹਾਂ ਮੁਸਲਮਾਨ ਕਿਹੜੇ ਘੱਟ ਸੀ। ਜ਼ਿਆਦਾ ਤਾਦਾਦ ਸੀਗੀ, ਉਸ ਮੁਕਾਬਲਾ ਕੀਤਾ। ਉਹਨਾਂ ਨੇ ਤਬਾਹ ਕਰ ਦਿੱਤਾ। ਮਾਰ ਦਿੱਤੇ? ਕੋਈ ਨੱਠ ਗਏ, ਕੋਈ ਮਾਰੇ ਮੂਰੇ, ਕੋਈ ਜ਼ਖਮੀ ਹੋ ਗਏ। ਅੱਛਾ ਉਹ ਜਿਹੜੇ ਜਥਾ ਪਿਆ ਨਾ ਸਾਡੇ ਬੰਦੇ ਬੜੇ ਕੱਬੇ ਸੀ, ਮਾੜੇ ਨਹੀਂ ਹੈਗੇ। ਕਹਿੰਦੇ 14 ਸਾਲ ਦੀ ਉਮਰ ਸੀ ਉਦੋਂ ਮੇਰੀ। ਤੇ ਬਸ ਹੋਏ ਹੋਏ ਉਹ ਤਿੰਨ ਪਿਓ ਬਹੁਤ ਸੀ। ਇੱਕ ਮੇਰੇ ਤੋਂ 6 ਮਹੀਨੇ ਛੋਟਾ ਸੀ ਤੇ ਦੂਸਰੇ ਤਗੜੇ ਸੀ। ਤੇ ਜਿਹੜਾ ਛੋਟਾ ਸੀ ਮੇਰੇ ਤੋਂ 6 ਮਹੀਨੇ ਉਹਦਾ ਨਾਂ ਸੀ ਉਮਰਦੀਨ। ਦਲੇਰ ਉਹ ਵੀ ਬਥੇਰਾ ਸੀ ਪਰ ਉਹ ਨਹੀਂ ਗਾ ਗਿਆ। ਦੂਸਰੇ ਜਿਹੜੇ ਸੀ ਨਾ ਉਹਨਾਂ ਨੇ ਬੜੀ ਤਬਾਹੀ ਡਾਈ ਉਹਨਾਂ ਦੀ। ਪਰ ਉਹਨਾਂ ਸਿੱਖਾਂ ਨੇ ਫਿਰ ਬਹੁਤ ਮਾਰਿਆ ਉਹਨਾਂ ਨੂੰ, ਕੁਦਰਾ ਕਰ ਦਿੱਤਾ, ਬਾਛੀਆਂ ਲਾਤੀਆਂ, ਬੁਰਾ ਹਾਲ ਕੀਤਾ ਸੀ। ਮੇਰਾ ਬਾਲਦ ਗਿਆ ਸੀ ਉਹਨੂੰ ਫਿਰ ਲੈ ਕੇ ਉਹਨਾਂ ਨੂੰ ਇੱਕ ਨਾਲ ਹੋਰ ਸਾਡਾ ਬਾਬਾ ਹੀ ਲੱਗਦਾ ਸੀ ਉਹ ਗਏ ਗੱਡੀਆਂ ਤੇ ਲੱਦ ਕੇ ਖੜੀਆਂ ਸੀ ਲਾਸ਼ਾਂ। ਫਿਰ ਦਫਨ ਕੀਤੇ ਗੁਰਦਾਸਪੁਰ ਖੜੀਆਂ ਜੀ। ਗੁਰਦਾਸਪੁਰ ਜਾ ਕੇ ਫਿਰ ਗੋਰਖਾਂ ਨਾਲ ਨੱਪੀ। ਬਾਬਾ ਜੀ ਆਪਾਂ ਆਪਣਾ ਉੱਥੋਂ ਛੱਡ ਕੇ ਵੀ ਕੁਛ ਆਏ ਸੀ ਜਾਂ ਸਾਰਾ ਕੁਛ ਲੈ ਆਏ ਸੀ? ਡੰਗਰਾਂ ਰਸੇ ਵੀ ਲੇਟੇ ਤੇ ਡੰਗਰ ਤੁਰ ਪਏ ਕੋਈ ਇਧਰ ਨੂੰ ਕੋਈ ਇਧਰ ਨੂੰ। ਜਿੱਧਰ ਨੂੰ ਬੰਦੇ ਜਾਣ ਉਧਰ ਨੂੰ ਡੰਗਰ ਚਲੇ ਗਏ। ਹੋਰ ਕੀ ਖੜਨੀ ਹੋ ਕਈ ਸ਼ਾਇਦ ਨਿਕਲੀਆਂ ਪੇਟੀਆਂ ਨਿਕਲਦੀਆਂ ਸੀ। ਨਹੀਂ ਸੋਨਾ ਕੋਈ ਸੋਨਾ ਜਿਹੜਾ ਸੀ ਉਹ ਬੁੜੀਆਂ ਠਮਾਇਆ ਸੀ। ਉਹ ਇੱਕ ਦੇ ਫਲੇ ਸਾਡੇ ਫੁੱਫੜ ਨੇ ਇੱਥੇ ਬੰਨ ਲਿਆ। ਅੱਛਾ ਲੱਕ ਦੇ ਨਾਲ ਪੇਟੀ ਜੀ ਬਣਾ ਕੇ ਬੰਨ ਲਈ। ਇੰਨੀਆਂ ਕੁ ਨੋਟ ਤੇ ਇੰਨਾ ਕੁ ਜੇਵਰ 7-8 ਜਣੀਆਂ ਦਾ ਬੰਨ ਲਿਆ ਤੇ ਦਰਿਆ ਪਤਾ ਨੀ ਲੱਗਾ ਕਿੱਧਰ ਗਿਆ। ਹੋਏ 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 ਉਹਦਾ ਪਤਾ ਹੀ ਨਹੀਂ ਲੱਗਾ। ਪਤਾ ਹੀ ਨਹੀਂ ਲੱਗਾ। ਉਹਦਾ ਨਾਂ ਕੀ ਸੀ? ਫੁੱਫੜ ਦਾ ਨਾਮ ਮਾਮਦੀਨ ਸੀ। ਮਾਮਦੀਨ? ਅੱਛਾ ਫੁੱਫੜ ਸੀ। ਅੱਛਾ ਉੱਥੋਂ ਫਿਰ ਤੁਸੀਂ ਪੱਤਣ ਰਾਹ ਦੀ ਹੋ ਕੇ ਫਿਰ ਰਾਜ ਰੁਕੇ ਤਾਂ ਨਹੀਂ ਕਿਤੇ ਕੈਂਪ ਕੁੰਪ ਵਿੱਚ? ਨਹੀਂ ਜੀ ਅਸੀਂ ਫਿਰ ਆ ਗਏ ਪੱਤੂਗੀ ਉਹ ਫਿਰ ਭੇਜੋਗੀ ਲੈਣੇ ਪਏ ਫਿਰ ਨਾ ਆਣ ਕੇ ਜਿਹੜਾ ਕੀ ਆ ਪਿੰਡ ਦਾ ਨਾਂ ਅੱਡੇ ਦਾ ਨਾਂ ਲੈਣ ਤੇ ਤਿਰਸਣਿਆ ਉਹ ਉੱਥੇ ਆਣ ਕੇ ਫਿਰ ਰਾਤ ਕੱਟੀ। ਅੱਛਾ ਅਗਲੇ ਦਿਨ ਅਸੀਂ ਆ ਗਏ ਸ਼ੇਖੂਪੁਰੇ। ਨਾ ਬਾਗੇ ਦੀ ਗੱਲ ਕਰਦੇ ਇੱਥੇ ਆ ਗਏ। ਹਾਂਜੀ ਬਾਗੇ ਹਾਂਜੀ ਪਿੱਛੋਂ ਆਏ। ਅੱਛਾ ਤੇ ਫੈਸਲਾਬਾਦ ਅਸੀਂ ਰਾਤ ਰਹੇ ਆ ਗਏ ਫੈਸਲਾਬਾਦ। ਯਾਨੀ ਤੁਹਾਡੇ ਤੇ ਹਮਲਾ ਇੱਕੋ ਵਾਰੀ ਹੋਇਆ ਜਿਹਦਾ ਤੁਸੀਂ ਭਰਪੂਰ ਮੁਕਾਬਲਾ ਕੀਤਾ? ਜਿਹੜਾ ਉੱਥੇ ਹੀ ਹੋਇਆ ਜੀ, ਗਾਂ ਨਹੀਂ ਹੋਇਆ। ਤੁਸੀਂ ਕਹਿੰਦੇ ਸੀ ਦਰਿਆ 'ਚ ਖੜਾ ਰਿਹਾ, ਮੇਰੀ ਮਾਂ ਨੇ ਮਤਲਬ ਪੂਰੀ ਰਾਤ ਗੁਜ਼ਾਰੀ, ਉਹ ਕਿੱਦਾਂ ਸੀ ਉਹ ਦੱਸੋ? ਸਾਰੀ ਰਾਤ ਦਰਿਆ ਦੇ ਖਲੋਤੇ ਰਹੇ, ਜਗ੍ਹਾ ਵੀ ਪਿਆ ਸੀ।
ਤੇ ਦੁਨੀਆ ਸਾਰੀ ਦਰਿਆ 'ਚ ਵੜ ਗਈ। ਕੋਈ ਤਰ ਗਈ, ਲੰਘ ਗਈ ਗਾਂ, ਕੋਈ ਡੁੱਬ ਗਈ, ਕੋਈ ਖਲੋਤੇ ਖਲਾਤੇ ਰਹੇ ਰਾਤ ਸਾਰੀ ਲੰਘ ਗਈ। ਅੱਛਾ। ਉਹ ਚਲੇ ਗਏ ਕੁੜੀਏ ਤੇ ਰਾਤ ਨੂੰ ਬਾਹਰ ਨਿਕਲੇ ਤੇ ਫਿਰ ਬੇੜੀ ਆਏ, ਬੇੜੀ ਨਾ ਪਾਉਣ ਉਹ ਕੁੜੀਆਂ ਬੇੜੀ ਬਰੇਤੇ ਲੱਗ ਗਈਆਂ। ਬੜਾ ਹੱਲਾ ਦੇਖਿਆ। ਅੱਛਾ, ਫਿਰ ਵਾਲਦਾ ਨੇ ਤੁਹਾਡੀ ਨੇ ਤੁਹਾਨੂੰ ਤਾਂ ਚੱਕ ਕੇ ਰੱਖਿਆ ਕਿ ਪਾਣੀ 'ਚ ਰੋੜ ਨਾ ਜਾਵੇ। ਹੈਂ? ਪਾਣੀ ਦੇ ਸਿਰ ਤੇ ਹੱਥ ਰੱਖਿਆ ਸੀ, ਸਿਰ ਤੇ ਹੱਥ ਰੱਖਿਆ। ਪੈਰਾਂ ਦੇ, ਆਪਣੇ ਪੈਰਾਂ ਦੇ ਖਲੋਤਾ ਸੀ। ਹਾਂ। ਅੱਛਾ ਅੱਛਾ, ਉਸ ਤੋਂ ਬਾਅਦ ਫਿਰ ਤੁਸੀਂ ਇੱਥੇ ਆ ਗਏ ਲਾਹੌਰ, ਫੈਸਲਾਬਾਦ ਹੋ ਕੇ? ਸਾਰੇ ਫਿਰ ਛੱਡ ਕੇ ਨਾ, ਸਾਰਾ ਸਿਲਸਿਲਾ ਛੱਡ ਕੇ ਜੀ ਇੱਥੇ ਆ ਗਏ। ਇਹ ਸਮੁੰਦਰੀ 'ਚ? ਹਾਂ, ਜਿੱਥੇ ਹੁਣ ਬੈਠੇ ਇੱਥੇ ਸ਼ੁਰੂ 'ਚ ਆ ਕੇ ਬੈਠੇ ਸੀ? ਇੱਥੇ ਆ ਗਏ। ਨਹੀਂ, ਪਹਿਲੇ ਕਿਤੇ ਹੋਰ ਜਗ੍ਹਾ ਬੈਠੇ ਹੋਣੇ? ਹਾਂ, ਇੱਥੇ ਹੀ ਬੈਠੇ ਆ ਗਏ। ਬਾਹਰ ਰਹੇ ਸਾਨੂੰ ਪਿੱਛੇ ਬਹਿ ਰਹੇ ਸੰਗਲੇ ਲਾਗੇ। ਨਹੀਂ ਉੱਥੇ ਪਿੱਛੇ ਜਾਣਾ, ਇੱਥੇ ਸਾਡੇ ਬੰਦੇ ਰਹਿੰਦੇ। ਅੱਛਾ, ਜ਼ਮੀਨ ਜਿਹੜੀ ਮਿਲ ਗਈ ਸੀ ਜਿਹੜੀ ਆਪਣੀ ਪਿੱਛੇ ਸੀਗੀ? ਜਿਹੜੀ ਪਿੱਛੇ ਵਾਲੀ ਉਹ ਮਿਲ ਗਈ ਸਾਡੀ, ਇੱਕ ਦਵਾੜਾ ਜ਼ਮੀਨ ਸੀ, ਇੱਕ ਦਵਾੜਾ ਮਿਲ ਗਈ। ਅੱਛਾ, ਅੱਲਾ ਲਖਾ। ਫਿਰ ਇਹਦਾ ਮਤਲਬ ਤੁਸੀਂ ਕਹਿੰਦੇ ਸਾਨੂੰ ਸਾਡੇ ਬਾਬਾ ਕੰਮ ਤੇ ਹੀ ਲਾਈ ਰੱਖਦਾ, ਕੰਮ ਤੇ ਹੀ ਲਾਈ ਰੱਖਦਾ। ਦੁਹਾੜੇ ਵਿੱਚ ਵੀ ਕੀ ਬੀਜਦੇ ਸੀ ਜਾਂ ਆਲੇ ਦੁਆਲੇ ਠੇਕੇ ਬਟਾਈ ਤੇ ਲਈ ਸੀਗੀ? ਖੂਹ ਹੀ ਆਪਣੇ। ਅੱਛਾ, ਪੂਰਾ ਖੂਹ ਹੀ, ਹਿੱਸੇ ਠੇਕੇ ਤੇ ਲੈ ਕੇ ਬਹੁਤੇ ਹੀ ਬਟਾਈ ਦੀ ਜ਼ਮੀਨ ਦਿੰਦੇ ਸੀ। ਹਾਂ, ਕਿਉਂਕਿ ਤੁਹਾਡੀ ਜਿਹੜੀ ਬਰਾਦਰੀ ਬਹੁਤ ਮਿਹਨਤੀ ਲੋਕ ਗਿਣੇ ਜਾਂਦੇ ਆ। ਜਿਹੜਾ ਆਮ ਬੰਦਾ 5 ਕਿੱਲਿਆਂ ਚੋਂ 19 ਬਜਾਂਦ ਨਹੀਂ ਕਰਦਾ, ਤੁਸੀਂ ਤੁਹਾਡੇ ਚੋਂ ਵੀ ਉਸ ਤੋਂ ਜ਼ਿਆਦਾ ਕਰ ਸਕਦੇ ਆ। ਰੋਜ਼ ਰੱਬ ਦੇਈ ਜਾਂਦਾ। ਫਸਲਾਂ ਛੋਟੀਆਂ ਮੋਟੀਆਂ ਬੀਜ ਕੇ ਆਪਣੀਆਂ ਜਿਹੜੀਆਂ ਸਬਜ਼ੀਆਂ ਵਗੈਰਾ। ਮਕਈ ਬੜੀ ਹੁੰਦੀ ਸੀ। ਹਾਂਜੀ, ਗੰਨੇ ਹੁੰਦੇ ਸੀ, ਉਹ 85 ਕਮਾਦ 85 ਹੁੰਦਾ ਸੀ, ਜਿਹੜੀ ਲੰਮੀ ਮੱਟੀ ਹੁੰਦੀ ਹੈ ਉਹ ਬੀਜਦੇ ਲੋਕ, ਬੜਾ ਕਮਾਦ ਹੁੰਦਾ ਸੀ। ਅੱਛਾ, ਇੱਥੇ ਜਦੋਂ ਆ ਗਏ ਬਾਬਾ ਜੀ ਆਪਾਂ, ਤੇ ਤੁਹਾਨੂੰ ਮਤਲਬ ਕਾਫੀ ਟਾਈਮ ਤੱਕ ਇਹ ਰਹਿੰਦਾ ਹੋਣਾ ਵੀ ਆਪਾਂ ਪਤਾ ਨਹੀਂ ਪਿੱਛੇ ਮੁੜ ਕੇ ਚੱਲ ਜਾਣਾ ਹੈ? ਇੱਕ ਵਾਰੀ 2 ਵਾਰੀ ਠਾਏ ਵੀ ਚਲੋ ਪਛਾਣ ਚਲੀਏ, ਫਿਰ ਉੱਥੇ ਸਮੁੰਦਰੀ ਹੋ ਗਏ, ਫਿਰ ਇੱਥੇ ਆ ਜਾਣਾ। ਉਹਦਾ ਝਾਕ ਤਾਂ ਹੁੰਦੀ ਸੀ ਵੀ ਆਪਾਂ ਪਿੱਛੇ ਜਾਣਾ ਹੀ ਆ, ਪਿੱਛੇ ਜਾਣਾ, ਪਿੱਛੇ ਜਾਣਾ। ਘਰ ਛੱਡ ਕੇ ਆਏ ਆਪਾਂ ਆਪਣੇ, ਏਦਾਂ ਹੀ ਆ। ਫੇ ਝਾਕ ਮੁੱਕੀ ਕਿੱਦਾਂ ਵੀ ਹੁਣ ਬੰਦਾ ਢੇਰੀ ਢਾ ਦਿੰਦਾ ਵੀ ਹੁਣ? ਇਹ ਖਾਇਆ ਜੀ ਲੂਤ ਤੇ ਮਕਾਨ ਲੂਤ। ਚੱਕਰ ਨਹੀਂ ਲੱਗਾ ਫਿਰ ਦੁਬਾਰਾ ਇੱਕ ਵਾਰੀ ਵੀ ਪਿੰਡ ਦੇਖਣ ਨੂੰ ਦਿਲ ਕਰਦਾ? ਹੈ ਦੇਖਿਆ ਨਹੀਂ ਜਾਂਦਾ ਪਿੰਡ ਹੁਣ। ਨਹੀਂ, ਉਹਦਾ ਦਿਲ ਕਰਦਾ? ਦਿਲ ਤਾਂ ਕਰਦਾ, ਜਿੱਥੇ ਜੰਮਣ ਕੋ ਹੋਵੇ ਦਿਲ ਤਾਂ ਕਰਦਾ ਹੁੰਦਾ। ਦਿਲ ਤਾਂ ਕਰਦਾ ਹੀ ਆ, ਪਰ ਨਹੀਂ ਗੱਲ ਬਣਦੀ ਹੁਣ। ਗੱਲ ਨਹੀਂ ਬਣਦੀ, ਜਾ ਨਹੀਂ ਹੁੰਦਾ ਹਨਾ। ਤੇ ਜੇ ਆਪਾਂ ਵੀਡੀਓ ਰਾਹੀਂ ਦਿਖਾ ਦਈਏ ਤੁਹਾਨੂੰ? ਵੀਡੀਓ ਤਾਂ ਫਿਰ ਬਣੀ ਹੁੰਦੀ, ਉਹ ਵੇਖ ਹੀ ਲੈਣੀ ਹੈ। ਹਾਂ, ਖੁਸ਼ ਹੋ ਜਾਓਗੇ ਤੇ ਹੋਰ। ਅੱਛਾ, ਬੱਲੇ 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 ਬੱਲੇ। ਬਾਬਾ ਆਪਣੇ ਕਦੇ ਜੀਆਂ ਨੇ ਨਹੀਂ ਪੁੱਛਿਆ ਹੈਗਾ, ਦੋਤਿਆਂ ਨੇ ਪੋਤਿਆਂ ਨੇ, ਵੀ ਤੁਸੀਂ ਇੰਨਾ ਹਾਣ ਝੱਲੀ ਸੀਗੀ ਪਾਕਿਸਤਾਨ ਬਣਨ ਦੇ ਟਾਈਮ, ਕਦੇ ਕੋਈ ਨਹੀਂ ਕਦੇ ਤੁਹਾਨੂੰ ਬਹਿ ਕੇ ਪੁੱਛਿਆ ਹੈਗਾ? ਦੋਤੇ ਪੋਤੇ ਜਿਹੜੇ ਆ ਨਾ, ਹਾਂਜੀ, ਉਹ ਆਂਦੇ ਅਸੀਂ ਜੰਮੇ ਹੀ ਤੁਹਾਡੇ ਨਾਲ ਪਹਿਲੋਂ ਵਾ। ਹਾਂ, ਜੋ ਅਕਲ ਸਾਨੂੰ ਤੁਹਾਨੂੰ ਹੈ ਹੀ ਨਹੀਂ, ਇਹ ਗੱਲ ਵੀ ਹੈਗੀ। ਸੱਚੀ ਗੱਲ ਆ। ਬਾਬਾ ਜੀ ਆਪਣੀ ਉੱਥੇ ਮੰਗਣੀ ਨਹੀਂ ਹੋਈ ਸੀਗੀ? ਨਹੀਂ ਜੀ, ਮੰਗਣੀ ਇੱਧਰ ਆਣ ਕੇ ਹੋਈ। ਅੱਛਾ, ਸੇਧ ਵੇਦ ਵੀ ਨਹੀਂ ਸੀ ਲਾਈ ਕੋਈ? ਉੱਥੇ ਆਜ਼ਾਦ ਇੰਨੀ ਆਜ਼ਾਦੀ ਨਹੀਂ ਸੀ ਹੈਗੀ ਜਿੰਨੀ ਹੋਰ ਇੱਥੇ ਆਜ਼ਾਦੀ ਆ। ਕੰਮ ਚ ਗੁੱਝੇ ਰਹਿਣਾ। ਮਾਂ ਨੇ ਆਖਣਾ ਕੰਮ ਕਰਨਾ, ਕੰਮ ਕਰਕੇ ਫਿਰ ਉੱਠਣਾ ਇੱਥੋਂ। ਪਿਓ ਨੇ ਆਖਣਾ ਤੂੰ ਪੱਠੇ ਵੱਢ ਕੇ ਇਕੱਠੇ ਕਰਕੇ ਤੇ ਭਰੀਆਂ ਬੰਨ ਕੇ ਆਉਣਾ, ਤੂੰ ਫੇਰ ਆਉਣਾ ਇੱਥੋਂ। ਅੱਛਾ, ਉਦੋਂ ਬਿਲਕੁਲ ਕਦੇ ਮੁੰਡੇ ਨੇ ਕਦੇ ਨਹੀਂ ਸੀ ਘਰ ਦੱਸਿਆ ਵੀ ਯਾਰ ਮੇਰਾ ਮਾਂ ਪਿਓ ਨੂੰ ਜਾਂ ਚਾਚੇ ਨੂੰ ਜਾਂ ਤਾਏ ਨੂੰ ਜਾਂ ਕਿਸੇ ਨੂੰ ਵੀ ਮੇਰਾ ਫਲਾਨੀ ਜਗ੍ਹਾ ਵਿਆਹ ਕਰ, ਮੈਂ ਉੱਥੇ ਕਰਾਉਣਾ, ਕਰ ਦਿਓ? ਹਾਂ, ਬਹੁਤ ਸ਼ਰੀਫ ਲੋਕ ਸੀ। ਜਦੋਂ ਇੱਧਰ ਆ ਗਏ ਨਾ, ਇਹ ਤੇ ਪਤਾ ਨਹੀਂ ਪਾਣੀ ਕਿਹੜਾ ਪਾਣੀ ਪੀ ਲਿਆ, ਤੇ ਨਾ ਪਿਓ ਨੂੰ ਪਿਓ ਸਮਝਦੇ ਆ, ਨਾ ਚਾਚੇ ਨੂੰ ਚਾਚਾ ਸਮਝਦੇ ਆ, ਨਾ ਮਾਂ ਨੂੰ ਮਾਂ ਸਮਝਦੇ ਆ। ਪਤਾ ਨਹੀਂ, ਉਦੋਂ ਤਾਂ ਬੜਾ ਇਸ ਗੱਲ ਨੂੰ ਇੱਕ ਮਿਹਣਾ ਗਿਣਿਆ ਜਾਂਦਾ ਸੀ ਵੀ ਇਹ ਬੰਦਾ ਸਾਡਾ ਇਹਦਾ ਨੱਕ ਵਢਾਤਾ ਇਹਨੇ, ਜਿਹੜਾ ਇਹ ਕਹਿਣ ਡਿਆ ਕਿ ਮੇਰਾ ਫਲਾਨੀ ਜਗ੍ਹਾ ਵਿਆਹ ਕਰ ਦੋ, ਕਿੱਡਾ ਬਸ਼ਰਮ ਆ। ਹੈ ਇਦਾਂ ਹੀ ਕਹਿੰਦੇ ਹੁੰਦੇ ਸੀ ਨਾ? ਏਦਾਂ ਹੀ ਕਹਿੰਦੇ। ਹੁਣ ਨਹੀਂ ਕੁਛ ਵੀ ਪੁੱਛਦੇ, ਹੁਣ ਕਹਿੰਦੇ ਮੇਰਾ ਫਲਾਣਾ ਕਰੋ, ਕਰਨਾ ਜੇ ਮੈਂ ਨਹੀਂ ਕਰਾਉਣਾ। ਏਦਾਂ ਹੀ ਆ। ਸਹੀ ਗੱਲ। ਅੱਛਾ, ਅੱਗੇ ਆ ਜਿਹੜਾ ਲਿਆਣ ਵਾਲਾ ਸਿਲਸਿਲਾ ਹੁੰਦਾ ਸੀ, ਇਹ ਵੀ ਸਿਆਣੇ ਹੀ ਕਰਦੇ ਹੁੰਦੇ ਸੀਗੇ? ਹਾਂਜੀ, ਪਹਿਲੇ ਸਿਆਣੇ ਨਾਲ ਗੱਲ ਕਰਨੀ ਪਈ ਵੀ ਅਸੀਂ ਆਣਾ ਆ, ਉਦੋਂ ਕਿਹੜਾ ਟੈਲੀਫੋਨ ਹੁੰਦੇ ਸੀਗੇ? ਜਾਣਾ, ਫਿਰ ਕੁਛ ਲੈ ਕੇ ਜਾਣਾ, ਬੰਨ ਕੇ ਖਾਣਾ ਪੱਲੇ, ਗੜੜੀਆਂ ਬਣਾ ਕੇ ਖਾਣੀਆਂ, ਖੰਡ ਖਾਣੀ, ਸ਼ੱਕਰ ਖਾਣੀ, ਗੁੜ ਖਾਣਾ। ਹਾਂਜੀ, ਅਗਲੇ ਦੇ ਘਰ ਜਾਣਾ, ਫਿਰ ਮੁੰਡਾ ਵੇਖਣਾ ਜਾਂ ਕੁੜੀ ਵੇਖਣੀ, ਤਾਂ ਵੀ ਕੁਛ ਲੈ ਕੇ ਜਾਂਦੇ ਸੀ, ਖਾਲੀ ਹੱਥ ਨਹੀਂ ਜਾਂਦਾ ਕੋਈ। ਇੱਥੇ ਫਿਰ ਆਪਣੀ ਆ ਕੇ ਸ਼ਾਦੀ ਕਿੰਨੇ ਸਾਲ ਬਾਅਦ ਹੋਈ ਪਾਕਿਸਤਾਨ ਆ ਕੇ? ਪਾਕਿਸਤਾਨ ਬਾਹਰ ਆਣ ਕੇ ਬਹੁਤ ਚਿਰ ਬਾਅਦ ਹੋਈ ਆ।
ਲੋਕ ਇੱਥੇ ਦੇ ਲੋਕ ਸੀ ਜਿਨ੍ਹਾਂ ਦੇ ਸ਼ਾਦੀ ਹੋਈ ਮੇਰੀ। ਅੱਛਾ, ਇੱਥੋਂ ਦੇ ਲੋਕ ਸੀਗੇ ਉਹ। ਹਾਂ, ਠੀਕ ਆ। ਸਮੁੰਦਰੀ ਰਹਿੰਦੇ ਸੀ ਉਹ। ਫਿਰ ਤੁਹਾਨੂੰ ਚੰਗਾ ਰਾੜ ਪਕਾ ਕੇ ਫਿਰ ਦਾ ਮਤਲਬ ਵਿਆਹ ਕੀਤਾ ਆ। ਆਹੋ ਮੈਂ ਵਾਹ ਪੱਕੀ ਉਮਰ ਦਾ ਹੀ ਹੋ ਗਿਆ। ਠੀਕ ਹੈ ਜੀ। ਮੈਥੋਂ ਇੱਕ ਛੋਟਾ ਹੀ, ਉਹਦਾ ਨਾਮ ਮਾਨਕਲੀ ਸੀ, ਉਹ ਵੀ ਫੌਜ ਹੋ ਗਿਆ। ਅੱਛਾ। ਇੱਕ ਹੋਰ ਮੈਥੋਂ ਛੋਟਾ ਸੀ, ਉਦੋਂ ਛੋਟਾ ਸੀ ਜਿਹੜਾ, ਉਹਦਾ ਨਾਮ ਅਬਦੁਲ ਖਾਲਕ ਸੀ, ਉਹ ਫੌਜ ਦੇ ਵਿੱਚ ਸੀ। ਹਾਂ, ਉਹ ਵੀ ਉੱਥੇ ਲਾਹੌਰ, ਉਹ ਵੀ ਖਤਮ ਹੋ ਗਿਆ। ਹੁਣ ਇੱਕ ਸਾਰਿਆਂ ਛੋਟਾ ਇੱਥੇ ਦਾ ਪਿੱਛੇ ਦਾ ਜਾਮਿਆ ਇੱਥੇ ਦਾ। ਹਾਂ, ਉਹ ਇੱਕ ਛੋਟਾ ਜਿਹਾ ਫਿਰਦਾ ਹੁਣ ਕੱਲਾ, ਉਹਦੇ ਘਰੋਂ ਫੌਜ ਹੋ ਗਈ। ਅੱਲਾਹ ਤਾਲਾ ਕਰੋ ਕਰੇ। ਆਮੀਨ। ਬਾਬਾ ਜੀ ਹੁਣਾਂ ਦੀ ਗੱਲਬਾਤ ਤੁਸੀਂ ਸੁਣੀ ਹੈ, ਜਿਹੜੇ ਅੰਮ੍ਰਿਤਸਰ ਦੇ ਵਿੱਚੋਂ ਬੀੜੇ ਪਿੰਡ ਚ ਉੱਠ ਕੇ ਆਏ ਸੀ। ਇਹਨਾਂ ਨੇ ਕਾਫੀ ਰਾਹ ਦੇ ਵਿੱਚ ਤਕਲੀਫਾਂ ਵੀ ਚੱਲੀਆਂ। ਉਮਰ ਦਾ ਥੋੜਾ ਜਿਹਾ ਇਹਨਾਂ ਨੂੰ ਫਰਕ ਲੱਗਾ ਆ। ਪਹਿਲੇ ਸਾਨੂੰ ਇਹਨਾਂ ਨੇ 112 ਸਾਲ ਦੱਸੀ ਸੀ, ਲੇਕਿਨ ਫਿਰ ਥੋੜਾ ਜਿਹਾ ਪਤਾ ਲੱਗਾ ਵੀ ਜਦੋਂ ਪੁੱਛਿਆ ਦੱਸਿਆ ਵੀ ਨਹੀਂ, ਉਮਰ ਤਕਰੀਬਨ ਕੋਈ 90-95 ਸਾਲ ਦੀ ਬਣਦੀ ਹੈ। ਲੇਕਿਨ ਇਹ ਵੀ ਕਾਫੀ ਉਮਰ ਹੁੰਦੀ ਹੈ ਜਦੋਂ ਬੰਦਾ। ਉਹ ਇੱਕ ਐਸਾ ਆਲਮੀਆ, ਇੱਕ ਐਸਾ ਸਾਨਹਾ ਸੀਗਾ ਜਿਹਦੇ ਵਿੱਚ ਛੋਟਾ ਬੱਚਾ ਜਿਹੜਾ 7-8 ਸਾਲ ਦਾ ਸੀ, ਉਹਨੂੰ ਵੀ ਉਹ ਚੀਜ਼ਾਂ ਨਹੀਂ ਭੁੱਲੀਆਂ ਅੱਜ ਤੱਕ। ਉਹ ਹੁਣ ਦੀਆਂ ਚੀਜ਼ਾਂ ਭਾਵੇਂ ਭੁੱਲ ਜਾਣ, ਕੱਲ ਦੀ ਜਿਹੜੀ ਗੱਲ ਉਹ ਭਾਵੇਂ ਭੁੱਲ ਜਾਵੇ, ਲੇਕਿਨ ਜਿਹੜੀ ਉਸ ਵਕਤ ਦੀ ਗੱਲ ਆ ਉਹ ਨਹੀਂ ਭੁੱਲਦੀ ਹੈਗੀ। ਤੇ ਇਨਸ਼ਾਅੱਲਾ ਜੀ ਹੋਰ ਕਿਸੇ ਪ੍ਰੋਗਰਾਮ, ਨਵੀਂ ਜਗ੍ਹਾ, ਨਵੇਂ ਬਜ਼ੁਰਗ ਦੇ ਨਾਲ ਤੁਹਾਡੀ ਖਿਦਮਤ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ ਜੀ।